ਗਾਜ਼ਾ ਦੇ ਵਿੱਚ ਹੁਣ ਤੱਕ 22,185 ਜਿਹੜੇ ਲੋਕਾਂ ਦੀ ਘੱਟੋ ਘੱਟ ਮੌਤ ਹੋ ਚੁੱਕੀ ਆ 7 ਅਕਤੂਬਰ ਤੋਂ ਲੈ ਕੇ 1 ਜਨਵਰੀ ਤੱਕ। ਉਹਨਾਂ ਦੇ ਵਿੱਚੋਂ 9,100 ਬੱਚੇ ਨੇ। ਗਾਜ਼ਾ ਦੇ ਵਿੱਚ 57,035 ਲੋਕ ਜਿਹੜੇ ਜ਼ਖਮੀ ਹੋਏ ਆ, ਤੇ ਜ਼ਖਮੀ ਵੀ ਉਹ ਅਸੀਂ ਕਹਿ ਸਕਦੇ ਹਾਂ ਕਿ ਇਹਦੇ 'ਚ ਵੀ ਵੱਡਾ ਹਿੱਸਾ ਜਿਹੜਾ ਆ ਉਹ ਮ੍ਰਿਤਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਸਕਦਾ, ਕਿਉਂਕਿ ਬੜੀ ਭਾਰੀ ਜਿਹੜੀ ਬੰਬਾਰੀ ਆ ਉਸ ਇਲਾਕੇ 'ਚ ਹੋ ਰਹੀ ਆ। ਤੇ ਇਹਨਾਂ ਦੇ ਵਿੱਚੋਂ ਵੀ 8,663 ਜਿਹੜੇ ਆ ਉਹ ਬੱਚੇ ਆ। ਇਜ਼ਰਾਈਲ ਵਾਲੇ ਪਾਸੇ ਗੱਲ ਕੀਤੀ ਜਾਵੇ ਤਾਂ 1,139 ਜਿਹੜੇ ਘੱਟੋ ਘੱਟ ਲੋਕ ਨੇ ਉਹਨਾਂ ਦੀ ਮੌਤ ਹੋਈ ਆ, ਤੇ 8,730 ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਦੱਸੇ ਜਾ ਰਹੇ ਆ। ਸਾਊਥ ਅਫਰੀਕਾ ਨੇ ਜਿਵੇਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇਹ ਜਿਹੜਾ ਕੇਸ ਆ ਇਹ ਫਾਈਲ ਕੀਤਾ ਹੇਗ ਦੇ ਵਿੱਚ ਆ, ਜਿਹੜੀ ਕਿ ਜਿਹੜਾ ਜੋ ਕਾਰਵਾਈ ਇਜ਼ਰਾਈਲ ਕਰ ਰਿਹਾ ਆ ਇਹ ਕੋਈ ਵਾਰ ਨਹੀਂ, ਇੱਕ ਜੈਨੋਸਾਈਡ ਜਿਹੜਾ ਆ ਉਹ ਕੰਸੀਡਰ ਕੀਤਾ ਜਾਵੇ, ਤੇ ਇਹਦੇ ਲਈ ਇਜ਼ਰਾਈਲ ਦੀ ਅਕਾਊਂਟੇਬਿਲਿਟੀ ਫਿਕਸ ਕੀਤੀ ਜਾਵੇ। The state of Israel will appear before the International Court of Justice at The Hague to dispel South Africa's absurd blood libel. We assure South Africa's leaders, history will judge you and it will judge you without mercy. ਹਮਾਸ ਦੇ ਡਿਪਟੀ ਲੀਡਰ ਸੀ ਜਿਹੜੇ ਉਹ ਇੱਕ ਅਟੈਕ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ। ਇਜ਼ਰਾਈਲ ਦੇ ਜਿਹੜੀ ਧਿਰ ਆ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਜੀਕਲ ਸਟ੍ਰਾਈਕ ਜਿਹੜਾ ਆ ਉਹ ਕੀਤੀ ਗਈ ਆ, ਇੱਕ ਬੰਬ ਬਲਾਸਟ ਹੋਇਆ ਜਿਹਦੇ ਵਿੱਚ ਇਹਨਾਂ ਦੀ ਮੌਤ ਹੋਈ ਆ। ਇਸ ਅਟੈਕ ਨੂੰ ਜਿਹੜਾ ਲੈਬਨਾਨ ਦੀ ਸੋਵਰੈਨਿਟੀ ਤੇ ਅਟੈਕ ਮੰਨਿਆ ਜਾ ਰਿਹਾ, ਤੇ ਜਿਹੜੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਇਜ਼ਰਾਈਲ ਆ ਉਹ ਲੈਬਨਾਨ ਨੂੰ ਇਸ ਜੰਗ ਦੇ ਵਿੱਚ ਖਿੱਚਣ ਦੀ ਕੋਸ਼ਿਸ਼ ਕਰ ਰਿਹਾ। ਜਿਹੋ ਜਿਹੀ ਜੀਓਪੋਲੀਟੀਕਲ ਟੈਂਸ਼ਨ ਆਲ ਓਵਰ ਦੀ ਗਲੋਬ ਬਣ ਰਹੀ ਆ, ਤੇ ਉਹਦੇ ਵਿੱਚ ਜਿਹੜੇ ਇਹ ਭਾਵੇਂ ਯੂਕਰੇਨ ਰਸ਼ੀਆ ਦੀ ਜੰਗ ਹੋਵੇ ਜਾਂ ਇਹ ਜੰਗ ਜੋ ਚੱਲ ਰਹੀ ਆ ਇਹ ਘਟਣਗੀਆਂ ਜਾਂ ਠੰਡੀਆਂ ਪੈਣਗੀਆਂ, ਮੈਨੂੰ ਲੱਗਦਾ ਕਿ ਇਹ ਹੌਲੀ ਹੌਲੀ ਚੱਲਦੇ ਬਲਕਿ ਹੋਰ ਭਿਅੰਕਰ ਰੂਪ ਲੈ ਸਕਦੀਆਂ ਨੇ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਜਿਹੜਾ ਮਿਡਲ ਈਸਟ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਹੈ। ਅਸੀਂ ਦੇਖਿਆ ਕਿ ਜਿਹੜੀ ਇਹ ਗਜ਼ਾ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ ਫਲਸਤੀਨੀਆਂ ਦੇ ਘਾਣ ਦੀ, ਉਹਨੂੰ ਲੈ ਕੇ ਲੰਘੇ ਸ਼ੁੱਕਰਵਾਰ ਸਾਊਥ ਅਫਰੀਕਾ ਵੱਲੋਂ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਹੇਗ ਨੀਦਰਲੈਂਡਸ ਦੇ ਵਿੱਚ, ਉਹਦੇ ਵਿੱਚ ਕੇਸ ਦਾਖਲ ਕੀਤਾ ਗਿਆ ਆ ਇਜ਼ਰਾਈਲ ਦੇ ਖਿਲਾਫ। ਉਹਨਾਂ ਵੱਲੋਂ ਸਿੱਧੀ ਇਹ ਗੱਲ ਕਹੀ ਗਈ ਹੈ ਕਿ ਜਿਸ ਕਿਸਮ ਦੀ ਡਿਸਟਰਕਸ਼ਨ ਤੇ ਹਿਊਮੈਨਿਟੇਰੀਅਨ ਕ੍ਰਾਈਸਿਸ ਤੇ ਘਾਣ ਫਲਸਤੀਨੀਆਂ ਦਾ ਕੀਤਾ ਜਾ ਰਿਹਾ ਹੈ, ਇਹ ਸਿੱਧਾ ਇੰਟਰਨੈਸ਼ਨਲ ਲਾਅ ਦੇ ਤਹਿਤ ਇਹ ਜੈਨੋਸਾਈਡ ਦੀ ਜਿਹੜੀ ਪਰਿਭਾਸ਼ਾ ਆ ਉਹਦੇ ਥੱਲੇ ਆਉਂਦਾ, ਤੇ ਇਸ ਜੈਨੋਸਾਈਡ ਦੇ ਖਿਲਾਫ ਉਹਨਾਂ ਨੇ ਇਹ ਕਹਿੰਦਿਆਂ ਕਿ ਇਜ਼ਰਾਈਲ ਇਹਦੇ ਲਈ ਜ਼ਿੰਮੇਵਾਰ ਹੈ, ਉਹਨਾਂ ਨੇ ਇਜ਼ਰਾਈਲ ਦੇ ਉੱਤੇ ਜਿਹੜਾ ਕੇਸ ਹੈ ਉਹ ਦਾਇਰ ਕੀਤਾ ਆ। ਤੇ ਇਜ਼ਰਾਈਲ ਨੇ ਮਤਲਬ ਅੱਜ ਇਹ ਗੱਲ ਸਪਸ਼ਟ ਕੀਤੀ ਹੈ ਕਿ ਅਸੀਂ ਕੋਰਟ ਦੇ ਵਿੱਚ ਜਾ ਕੇ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਾਂਗੇ। ਹੁਣ ਇੱਥੇ ਇਹ ਗੱਲ ਦੇਖਣ ਵਾਲੀ ਹੈ, ਹਿਊਮੈਨਿਟੇਰੀਅਨ ਕ੍ਰਾਈਸਿਸ ਮਤਲਬ ਜੇ ਅਸੀਂ ਨੰਬਰ ਆਫ ਡੈਥਸ ਦੀ ਗੱਲ ਕਰਨੀ ਹੋਵੇ ਤੇ 22,000 ਦਾ ਅੰਕੜਾ ਜਿਹੜਾ ਹੈਗਾ ਉਹ ਪਾਰ ਹੋ ਚੁੱਕਿਆ ਆਫੀਸ਼ੀਅਲੀ ਅਧਿਕਾਰਤ ਤੌਰ ਦੇ ਉੱਤੇ, ਤੇ ਇਹਦੇ ਵਿੱਚੋਂ 2/3 ਜਿਹੜੇ ਨੇ ਉਹ ਔਰਤਾਂ ਤੇ ਬੱਚੇ ਨੇ। ਮਰਨ ਵਾਲਿਆਂ ਦੀ ਮਤਲਬ ਜਿਹੜੀ ਗਿਣਤੀ ਹੈ ਉਹ ਇਸ ਲੈਵਲ ਦੀ ਅੱਜ ਤੱਕ ਅਸੀਂ ਦੇਖ ਰਹੇ ਹਾਂ ਪਿਛਲੇ ਸਾਰੇ ਸਮੇਂ ਦੇ ਵਿੱਚ, ਜਦੋਂ ਤੋਂ ਹਮਾਸ ਨੇ ਅਟੈਕ ਕੀਤਾ ਤੇ ਉਦੋਂ ਤੋਂ ਲੈ ਕੇ ਜਿਹੜਾ ਰਿਟੈਲੀਏਸ਼ਨ ਇਜ਼ਰਾਈਲ ਵੱਲੋਂ ਕੀਤੀ ਗਈ। ਤੇ ਅੱਜ ਵੀ ਇਜ਼ਰਾਈਲ ਕਹਿ ਰਿਹਾ ਕਿ ਅਸੀਂ ਜਿਹੜਾ ਇਹ ਅਟੈਕ ਹੈ ਅਸੀਂ ਜਾਰੀ ਰੱਖਣਾ, ਕੋਈ ਹੋਰ ਮਹੀਨੇ ਲੱਗ ਸਕਦੇ ਨੇ ਜਦੋਂ ਤੱਕ ਜਾ ਕੇ ਅਸੀਂ ਹਮਾਸ ਦੀ ਜੜ ਪੁੱਟਾਂਗੇ। ਇਵੈਂਚੁਅਲੀ ਮਤਲਬ ਇੱਥੇ ਜਿਹੜਾ ਜੈਨੋਸਾਈਡ ਜੇ ਉਹਨੂੰ ਕੀ ਪਰਿਭਾਸ਼ਾ ਬਣਦੀ ਹੈ ਕੀ ਨਹੀਂ ਬਣਦੀ, ਉਹਨੂੰ ਜੇ ਪਾਸੇ ਵੀ ਰੱਖ ਦਿੱਤਾ ਜਾਵੇ, ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਤਲਬ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਟੈਂਸ ਬਣੀ ਹੋਈ ਹੈ, ਤੇ ਇਹ ਬੜੀ ਹੀ ਮਤਲਬ ਸਮਝ ਨਹੀਂ ਆਉਂਦਾ ਕਈ ਵਾਰ ਕਿ ਕਿਸ ਕਿਸਮ ਦੀ ਅਸੀਂ ਸੁਸਾਇਟੀ ਜਾਂ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਕਿ ਇਸ ਕਿਸਮ ਦਾ ਘਾਣ ਜਿਹੜਾ ਉਹ ਸ਼ਰੇਆਮ ਉੱਥੇ ਚੱਲ ਰਿਹਾ ਆ, ਜਿਹੜੀ ਓਪਨ ਜੇਲ੍ਹ ਬਣਾਈ ਹੋਈ ਹੈ ਫਲਸਤੀਨ। ਸੋ ਓਵਰਆਲ ਇਸ ਵਕਤ ਸਿਚੁਏਸ਼ਨ ਵੀ ਕੀ ਹੈ, ਤੇ ਜਿਹੜੀ ਇਹ ਖਬਰ ਹੈ ਕਿ ਇਜ਼ਰਾਈਲ ਨੇ ਡਿਫੈਂਡ ਕਰਨਾ ਆ ਇੰਟਰਨੈਸ਼ਨਲ ਕੋਰਟ ਦੇ ਵਿੱਚ, ਕੀ ਸਮਝਦੇ ਹੋ ਇਹਦੇ ਬਾਰੇ? ਬਿਲਕੁਲ ਅਮਰਵੀਰ ਜੀ, ਇਹ ਜਿਹੜਾ ਮਸਲਾ ਦੇਖੋ ਜੇ ਮਨੁੱਖੀ ਜਾਨਾਂ ਦੇ ਹਿਸਾਬ ਨਾਲ ਗੱਲ ਕਰਨੀ ਹੋਵੇ ਤੇ ਅਲ ਜਜ਼ੀਰਾ ਨੇ ਜਿਹੜੇ ਅੰਕੜੇ ਹੁਣ ਤੱਕ ਦੇ ਜਾਰੀ ਕੀਤੇ ਆ
ਤਾਂ ਉਸ ਮੁਤਾਬਕ ਜੇ ਅਸੀਂ ਗੱਲ ਕਰੀਏ ਪੈਲਸਤੀਨ ਦੇ ਵਿੱਚ ਜਿਹੜੇ ਦੋ ਹਿੱਸੇ ਨੇ, ਗਾਜ਼ਾ ਤੇ ਵੈਸਟ ਬੈਂਕ, ਤਾਂ ਗਾਜ਼ਾ ਦੇ ਵਿੱਚ ਹੁਣ ਤੱਕ 22,185 ਜਿਹੜੇ ਲੋਕਾਂ ਦੀ ਘੱਟੋ ਘੱਟ ਮੌਤ ਹੋ ਚੁੱਕੀ ਆ 7 ਅਕਤੂਬਰ ਤੋਂ ਲੈ ਕੇ 1 ਜਨਵਰੀ ਤੱਕ, 7 ਅਕਤੂਬਰ 2023 ਤੋਂ ਲੈ ਕੇ 1 ਜਨਵਰੀ 2024 ਤੱਕ। ਤੇ ਜਿਹਦੇ ਵਿੱਚ 22,185 ਜਿਹੜੇ ਗਾਜ਼ਾ 'ਚ ਮਰਨ ਵਾਲੇ ਲੋਕ ਨੇ, ਉਹਨਾਂ ਦੇ ਵਿੱਚੋਂ 9,100 ਬੱਚੇ ਨੇ। ਤੇ ਇਸ ਤੋਂ ਇਲਾਵਾ ਗਾਜ਼ਾ ਦੇ ਵਿੱਚ 57,035 ਲੋਕ ਜਿਹੜੇ ਜ਼ਖਮੀ ਹੋਏ ਆ, ਤੇ ਜ਼ਖਮੀ ਵੀ ਉਹ ਅਸੀਂ ਕਹਿ ਸਕਦੇ ਹਾਂ ਕਿ ਇਹਦੇ 'ਚ ਵੀ ਵੱਡਾ ਹਿੱਸਾ ਜਿਹੜਾ ਆ ਉਹ ਮ੍ਰਿਤਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਸਕਦਾ, ਕਿਉਂਕਿ ਬੜੀ ਭਾਰੀ ਜਿਹੜੀ ਬੰਬਾਰੀ ਆ ਉਸ ਇਲਾਕੇ 'ਚ ਹੋ ਰਹੀ ਆ। ਤੇ ਇਹਨਾਂ ਦੇ ਵਿੱਚੋਂ ਵੀ 8,663 ਜਿਹੜੇ ਆ ਉਹ ਬੱਚੇ ਆ। ਇਸ ਤੋਂ ਇਲਾਵਾ ਜਿਹੜਾ ਵੈਸਟ ਬੈਂਕ ਆ, ਉਸ ਦੇ ਵਿੱਚ 324 ਹੁਣ ਤੱਕ ਮੌਤਾਂ ਹੋਈਆਂ ਨੇ ਤੇ 83 ਬੱਚੇ ਨੇ, ਤੇ 3,800 ਦੇ ਕਰੀਬ ਜਿਹੜੇ ਲੋਕ ਆ ਉਹ ਜ਼ਖਮੀ ਹੋਏ ਆ। ਤੇ ਇਸੇ ਤਰ੍ਹਾਂ ਇਜ਼ਰਾਈਲ ਵਾਲੇ ਪਾਸੇ ਗੱਲ ਕੀਤੀ ਜਾਵੇ ਤਾਂ 1,139 ਜਿਹੜੇ ਘੱਟੋ ਘੱਟ ਲੋਕ ਨੇ ਉਹਨਾਂ ਦੀ ਮੌਤ ਹੋਈ ਆ, ਤੇ 8,730 ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਦੱਸੇ ਜਾ ਰਹੇ ਆ। ਤਾਂ ਐਡੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਜਿਹੜੀ ਹਿਊਮਨ ਟ੍ਰੈਜੇਡੀ ਆ, ਉਹਦੇ ਵਿੱਚ ਮੌਤਾਂ ਤੋਂ ਇਲਾਵਾ ਜਾਂ ਜ਼ਖਮੀਆਂ ਤੋਂ ਇਲਾਵਾ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ, ਜੋ ਲੋਕ ਸੜਕਾਂ ਦੇ ਉੱਤੇ ਸੋ ਰਹੇ ਆ, ਉਹਨਾਂ 'ਚ ਛੋਟੇ ਛੋਟੇ ਬੱਚੇ ਜਿਨ੍ਹਾਂ ਕੋਲ ਖਾਣ ਲਈ ਮਤਲਬ ਪ੍ਰੋਪਰ ਜਿਹੜੀ ਡਾਈਟ ਨਹੀਂ ਆ, ਵੀ ਉਹ ਇੱਕ ਮਤਲਬ ਅਸੀਂ ਇਸ ਗੱਲ ਨੂੰ ਬਿਆਨ ਨਹੀਂ ਕੋਈ ਵੀ ਬੰਦਾ ਕਰ ਸਕਦਾ ਕਿ ਜੋ ਉੱਥੇ ਸਿਚੁਏਸ਼ਨ ਆ ਇਸ ਟਾਈਮ। ਤੇ ਉਹਦੇ ਲਈ ਜਿਹੜੀਆਂ ਹੁਣ ਅਸੀਂ ਦੇਖਿਆ ਕਿ ਸਾਊਥ ਅਫਰੀਕਾ ਨੇ ਜਿਵੇਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇਹ ਜਿਹੜਾ ਕੇਸ ਆ ਇਹ ਫਾਈਲ ਕੀਤਾ ਹੇਗ ਦੇ ਵਿੱਚ ਆ, ਜਿਹੜੀ ਕਿ ਜਿਹੜਾ ਜੋ ਕਾਰਵਾਈ ਇਜ਼ਰਾਈਲ ਕਰ ਰਿਹਾ ਆ ਇਹ ਕੋਈ ਵਾਰ ਨਹੀਂ, ਇੱਕ ਜੈਨੋਸਾਈਡ ਜਿਹੜਾ ਆ ਉਹ ਕੰਸੀਡਰ ਕੀਤਾ ਜਾਵੇ ਤੇ ਇਹਦੇ ਲਈ ਇਜ਼ਰਾਈਲ ਦੀ ਅਕਾਊਂਟੇਬਿਲਿਟੀ ਫਿਕਸ ਕੀਤੀ ਜਾਵੇ। ਤੇ ਇਜ਼ਰਾਈਲ ਦੀ ਸਰਕਾਰ ਨੇ ਹੁਣ ਕਿਹਾ ਆ ਕਿ ਉਹ ਜਿਹੜੀ ਇਹ ਹੀਅਰਿੰਗ ਆ ਉਹਦੇ ਵਿੱਚ ਆਪਣਾ ਪੱਖ ਰੱਖਣਗੇ ਤੇ ਉਹਦੇ ਵਿੱਚ ਜਿਹੜੇ ਇਜ਼ਰਾਈਲ ਦੇ ਐਡਵੋਕੇਟ ਨੇ ਉਹ ਪੇਸ਼ ਹੋਣਗੇ। ਤੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਬੈਂਜਾਮਿਨ ਨੇਤਨਯਾਹੂ, ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ, ਉਹਨਾਂ ਨੇ ਇਸ ਬਾਰੇ ਬੋਲਦਿਆਂ ਜਿਹੜਾ ਦੱਸਿਆ ਆ ਕਿ ਉਹ ਕਹਿੰਦੇ ਆ ਕਿ ਦ ਸਟੇਟ ਆਫ ਇਜ਼ਰਾਈਲ ਵਿਲ ਅਪੀਅਰ ਬਿਫੋਰ ਦ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਐਟ ਦ ਹੇਗ ਟੂ ਡਿਸਪੈਲ ਸਾਊਥ ਅਫਰੀਕਾਸ ਅਬਸਰਡ ਬਲੱਡ ਲਾਈਬਲ। ਤੇ ਨਾਲ ਉਹਨਾਂ ਨੇ ਜਿਹੜੀ ਇੱਕ ਮਤਲਬ ਹੁਣ ਉਹਨਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਆਪਣੇ ਆਪ 'ਚ ਬੜਾ ਕੁਛ ਬਿਆਨ ਕਰਦੀ ਆ। ਉਹ ਕਹਿੰਦੇ ਆ ਕਿ ਵੀ ਅਸ਼ੋਰ ਸਾਊਥ ਅਫਰੀਕਾਸ ਲੀਡਰਸ ਹਿਸਟਰੀ ਵਿਲ ਜੱਜ ਯੂ ਐਂਡ ਇਟ ਵਿਲ ਜੱਜ ਯੂ ਵਿਦਾਊਟ ਮਰਸੀ। ਜੀ ਜੋ ਤੁਸੀਂ ਸਾਨੂੰ ਮਤਲਬ ਕਹਿ ਰਹੇ ਹੋ, ਕਿਉਂਕਿ ਇਜ਼ਰਾਈਲ ਇਹੀ ਨੈਰੇਟਿਵ ਐਸਟੈਬਲਿਸ਼ ਕਰ ਰਿਹਾ ਹੈ ਕਿ ਹਮਾਸ ਨੇ ਸਾਡੇ ਤੇ ਅਟੈਕ ਕੀਤਾ ਤੇ ਅਸੀਂ ਹਮਾਸ ਨੂੰ ਖਤਮ ਕਰਨ ਤੱਕ ਇਸ ਲੜਾਈ ਨੂੰ ਨਹੀਂ ਰੋਕਾਂਗੇ। ਤੇ ਅੱਜ ਜਿਹੜੀ ਇਸ ਹਮਾਸ ਦੇ ਪੱਖ ਤੋਂ ਉਹਨਾਂ ਦੀ ਲੀਡਰਸ਼ਿਪ ਦੇ ਪੱਖ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਲੈਬਨਾਨ ਦੇ ਵਿੱਚ ਹਮਾਸ ਦੇ ਡਿਪਟੀ ਲੀਡਰ ਸੀ ਜਿਹੜੇ ਉਹ ਇੱਕ ਅਟੈਕ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ। ਸਾਲੇ ਅਲ ਅਰੌਰੀ ਜਿਹੜੇ ਆ ਉਹਨਾਂ ਦਾ ਨਾਂ ਸੀ ਤੇ ਉਹ ਇੱਕ ਜਿਹੜੀ ਟੋਪ ਮੋਸਟ ਲੀਡਰਸ਼ਿਪ ਆ ਹਮਾਸ ਦੀ ਉਹਦਾ ਹਿੱਸਾ ਸੀ। ਤੇ ਖਾਸ ਤੌਰ ਤੇ ਜਿਹੜੀ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਤੇ ਹਮਾਸ ਦੇ ਦਰਮਿਆਨ ਜਿਹੜੇ ਸੰਬੰਧ ਨੇ ਜਾਂ ਇੱਕ ਕੋਆਰਡੀਨੇਸ਼ਨ ਆ ਉਹਨੂੰ ਬਣਾਉਣ ਦੀ ਜ਼ਿੰਮੇਵਾਰੀ ਸੀ ਇਹਨਾਂ ਦੇ ਉੱਤੇ। ਤੇ ਅੱਜ ਇਹ ਇਜ਼ਰਾਈਲ ਦੇ ਜਿਹੜੀ ਧਿਰ ਆ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਜੀਕਲ ਸਟ੍ਰਾਈਕ ਜਿਹੜਾ ਆ ਉਹ ਕੀਤੀ ਗਈ ਆ, ਇੱਕ ਬੰਬ ਬਲਾਸਟ ਹੋਇਆ ਜਿਹਦੇ ਵਿੱਚ ਇਹਨਾਂ ਦੀ ਮੌਤ ਹੋਈ ਆ। ਤੇ ਇਹਨਾਂ ਤੋਂ ਇਲਾਵਾ 6 ਹੋਰ ਲੋਕ ਜਿਨ੍ਹਾਂ ਦੇ ਵਿੱਚ 2 ਹਮਾਸ ਦੇ ਮਿਲਟਰੀ ਕਮਾਂਡਰ ਤੇ 4 ਉਹਨਾਂ ਦੇ ਫੌਜੀ ਜਿਹੜੇ ਆ ਹਮਾਸ ਦੇ ਜਾਂ ਲੜਾਕੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ। ਤਾਂ ਇਹ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਆ। ਤੇ ਹਿਜ਼ਬੁੱਲਾ ਕਿਉਂਕਿ ਲੈਬਨਾਨ ਦੇ ਵਿੱਚ ਇਹ ਅਟੈਕ ਹੋਇਆ ਆ, ਹਿਜ਼ਬੁੱਲਾ ਆਲਰੇਡੀ ਜਿਹੜਾ ਆ ਉਹ ਭਾਵੇਂ ਡਾਇਰੈਕਟਲੀ ਉਸ ਪੱਧਰ ਤੇ ਇਨਵੋਲਵ ਨਹੀਂ ਹੋਇਆ ਇਸ ਜੰਗ ਦੇ ਵਿੱਚ ਹੁਣ ਤੱਕ, ਪਰ ਉਹ ਲਗਾਤਾਰ ਕੁਛ ਨਾ ਕੁਛ ਉਹਨਾਂ ਵੱਲੋਂ ਜਿਹੜਾ ਇਜ਼ਰਾਈਲ ਦੇ ਉੱਤੇ ਅਸੀਂ ਦੇਖਿਆ ਕਿ ਇਜ਼ਰਾਈਲ ਦੇ ਜਿਹੜਾ ਲੈਬਨਾਨ ਦੇ ਨਾਲ ਲੱਗਦੇ ਬੋਰਡਰਸ ਆ ਉਹਨਾਂ ਦੇ ਉੱਤੇ ਬੰਬਾਰੀ ਦੋਵੇਂ ਪਾਸਿਆਂ ਤੋਂ ਹੁੰਦੀ ਰਹੀ ਆ। ਪਰ ਇਸ ਅਟੈਕ ਨੂੰ ਜਿਹੜਾ ਲੈਬਨਾਨ ਦੀ ਸੋਵਰੈਨਿਟੀ ਤੇ ਅਟੈਕ ਮੰਨਿਆ ਜਾ ਰਿਹਾ। ਤੇ ਜਿਹੜੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਇਜ਼ਰਾਈਲ ਆ ਉਹ ਲੈਬਨਾਨ ਨੂੰ ਇਸ ਜੰਗ ਦੇ ਵਿੱਚ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਹਮਲੇ ਦੇ ਨਾਲ, ਜਾਂ ਇਹ ਜੋ ਵੀ ਹਮਲਾ ਆ ਇਹ ਲੈਬਨਾਨ ਨੂੰ ਸਿੱਧਾ ਇਸ ਲੜਾਈ ਦੇ ਵਿੱਚ ਸ਼ਾਮਲ ਕਰਨ ਦੀ ਮਤਲਬ ਸਮਰੱਥਾ ਰੱਖਦਾ ਹੈ। ਤੇ ਹੁਣ ਜੇ ਇਹ ਜਿਹੜੀ ਲੜਾਈ ਆ ਕਿਉਂਕਿ ਇਰਾਨ ਜਿਹੜਾ ਕਿ ਹਮਾਸ ਤੇ ਹਿਜ਼ਬੁੱਲਾ ਇਹਨਾਂ ਦੋਵਾਂ ਨੂੰ ਸਪੋਰਟ ਕਰਦਾ ਹੈ। ਤੇ ਜੇ ਇਹਦਾ ਕਿਸੇ ਵੀ ਮਤਲਬ ਪਹਿਲੇ ਦਿਨ ਤੋਂ ਇਹ ਆ ਕਿ ਇਹ ਲੜਾਈ ਹੋ ਸਕਦਾ ਹੈ ਕਿ ਅਰਬ ਤੇ ਜਿਊਸ ਦੇ ਵੱਡੇ ਟਕਰਾਅ ਦਾ ਇੱਕ ਵੱਡਾ ਰੂਪ ਲੈ ਜੇ, ਮੁਸਲਿਮਸ ਤੇ ਜਿਊਸ ਦੇ। ਤੇ ਉਹ ਹਜੇ ਤੱਕ ਤਾਂ ਫਿਲਹਾਲ ਉਸ ਤਰ੍ਹਾਂ ਦਾ ਕੋਈ ਹਜੇ ਰੂਪ ਲੈਂਦੀ ਨਹੀਂ ਦਿਖੀ ਹੈ ਜੰਗ, ਪਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ
ਉਹ ਇਸ ਜੰਗ ਦਾ ਜਿਹੜਾ ਪਸਾਰਾ ਆ ਉਹਨੂੰ ਵੱਡਾ ਕਰ ਸਕਦੀ ਆ, ਤੇ ਜਿਹੜੀ ਹਿਊਮਨ ਟ੍ਰੈਜੇਡੀ ਆਲਰੇਡੀ ਅਸੀਂ ਦੇਖ ਰਹੇ ਆ ਉਹ ਹੋਰ ਜ਼ਿਆਦਾ ਵੱਧ ਸਕਦੀ ਆ। ਤੇ ਸੀਜ਼ਫਾਇਰ ਦੇ ਲਈ ਭਾਵੇਂ ਕਾਫੀ ਵਾਰ ਕਈ ਮੁਲਕਾਂ ਦੇ ਯਤਨ ਹੋਏ ਆ, UN ਦੇ ਵਿੱਚ ਰੈਜ਼ੋਲੂਸ਼ਨ ਵੀ ਜਿਹੜਾ ਪਾਸ ਹੋਇਆ, ਪਰ ਹਜੇ ਤੱਕ ਅਸੀਂ ਦੇਖਿਆ ਕਿ ਸੀਜ਼ਫਾਇਰ ਜਿਹੜਾ ਆ ਉਹ ਹੋਇਆ ਸੀ ਕੁਝ ਦਿਨਾਂ ਦੇ ਲਈ, ਪਰ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਜੰਗ ਆ ਉਸੇ ਪੱਧਰ ਤੇ ਜਾਰੀ ਆ। ਤੇ ਇਹ ਭਾਵੇਂ ਸਾਊਥ ਅਫਰੀਕਾ ਜਿਹੜਾ ਆ ਉਹ, ਕਿਉਂਕਿ ਸਾਊਥ ਅਫਰੀਕਾ ਇਸ ਸਾਰੇ ਮਾਮਲੇ ਨੂੰ ਜੋ ਅਪਾਰਟਹਾਈਡ ਦੇ ਵਿੱਚ ਸਾਊਥ ਅਫਰੀਕਾ ਨੇ ਆਪਣੇ ਨਾਲ ਜਿਹੜੇ ਖਾਸ ਤੌਰ ਤੇ ਬਲੈਕ ਪੀਪਲਸ ਦੇ ਨਾਲ ਜਿਹੜੀ ਜੋ ਹੰਢਾਇਆ ਆ, ਜੋ ਆਪਣੇ ਨਾਲ ਉਹਨਾਂ ਦੇ ਨਾਲ ਵਾਪਰਿਆ, ਉਸੇ ਤਰਜ਼ ਤੇ ਉਹ ਅਹਿਸਾਸ ਕਰਦੇ ਆ, ਗਾਜ਼ਾ ਦੇ ਲੋਕਾਂ ਦਾ ਸਮਰਥਨ ਕਰ ਰਹੇ ਆ। ਤੇ ਜਿਹੜੀ ਕੰਪਲੀਟ ਸਟੇਟਹੁੱਡ ਆ ਗਾਜ਼ਾ ਦੀ, ਪੈਲਸਤੀਨ ਦੀ, ਉਹਦੀ ਡਿਮਾਂਡ ਕਰਦੇ ਆ। ਤੇ ਅਲਟੀਮੇਟ ਜਿਹੜਾ ਸੋਲਿਊਸ਼ਨ ਆ ਇਸ ਲੜਾਈ ਦਾ, ਉਹ ਵੀ ਅਸੀਂ ਦੇਖਦੇ ਆ ਵੀ ਉਹ ਕੰਪਲੀਟ ਸਟੇਟਹੁੱਡ ਜਿਹੜੀ ਆ ਪੈਲਸਤੀਨ ਦੀ, ਉਹਦੇ ਨਾਲ ਹੀ ਆ, ਭਾਵੇਂ US ਹੋਵੇ ਜਾਂ ਹੋਰ ਸਾਰੇ ਵੈਸਟਰਨ ਕੰਟਰੀਜ਼ ਹੋਣ ਜਿਹੜੀਆਂ ਕਿ ਇਜ਼ਰਾਈਲ ਦੀ ਸਪੋਰਟ ਵੀ ਕਰ ਰਹੀਆਂ ਨੇ ਇਹ ਸਾਰੇ ਜੰਗ ਦੇ ਵਿੱਚ। ਤੇ ਉਹ ਵੀ ਇਹ ਗੱਲ ਮੰਨਦੇ ਆ ਕਿ ਜਿਹੜਾ ਅਲਟੀਮੇਟ ਸੋਲਿਊਸ਼ਨ ਆ ਉਹ 2 ਸਟੇਟ ਸੋਲਿਊਸ਼ਨ ਆ ਉਸ ਖਿੱਤੇ ਦੇ ਵਿੱਚ। ਪਰ ਇਹ ਗੱਲਾਂ ਜਿਹੜੀਆਂ ਨੇ ਉਹ ਲਾਗੂ ਨਹੀਂ ਹੋਈਆਂ ਇੰਨੇ ਸਾਲਾਂ ਦੇ ਵਿੱਚ। ਤੁਸੀਂ ਦੇਖੋ ਵੀ ਕਿੰਨੇ ਦਹਾਕੇ ਜਿਹੜੇ ਆ ਇਸ ਲੜਾਈ ਨੂੰ ਬੀਤ ਗਏ ਆ, ਤੇ ਮਿਡਲ ਈਸਟ ਦੇ ਵਿੱਚ ਇਹ ਲਗਾਤਾਰ ਜਿਹੜੀ ਜੰਗ ਆ ਉਹ ਜਾਰੀ ਹੈ ਦੋ ਕੌਮਾਂ ਦੇ ਦਰਮਿਆਨ। ਤੇ ਨੇੜਲੇ ਭਵਿੱਖ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕਿ ਜਿਹੋ ਜਿਹੀ ਜੀਓਪੋਲੀਟੀਕਲ ਟੈਂਸ਼ਨ ਆਲ ਓਵਰ ਦੀ ਗਲੋਬ ਬਣ ਰਹੀ ਆ, ਤੇ ਉਹਦੇ ਵਿੱਚ ਜਿਹੜੇ ਇਹ ਭਾਵੇਂ ਯੂਕਰੇਨ ਰਸ਼ੀਆ ਦੀ ਜੰਗ ਹੋਵੇ ਜਾਂ ਇਹ ਜੰਗ ਜੋ ਚੱਲ ਰਹੀ ਆ, ਇਹ ਘਟਣਗੀਆਂ ਜਾਂ ਠੰਡੀਆਂ ਪੈਣਗੀਆਂ। ਮੈਨੂੰ ਲੱਗਦਾ ਕਿ ਇਹ ਹੌਲੀ ਹੌਲੀ ਚੱਲਦੇ ਬਲਕਿ ਹੋਰ ਭਿਅੰਕਰ ਰੂਪ ਲੈ ਸਕਦੀਆਂ ਨੇ ਜਿਹੋ ਜੀ ਮਤਲਬ ਇਸ ਟਾਈਮ ਪਾਵਰ ਸਟਰਗਲ ਆਲ ਓਵਰ ਦੀ ਗਲੋਬ ਬਣੀ ਹੋਈ ਆ, ਤੇ ਜਿੰਨੇ ਮਲਟੀਪਲ ਐਕਟਰਸ ਇਹਨਾਂ ਸਾਰੀਆਂ ਜਿਹੜੇ ਕਨਫਲਿਕਟ ਨੇ ਉਹਦੇ ਚ ਇਨਵੋਲਡ ਆ। ਭਾਵੇਂ ਲੜ 2 ਧਿਰਾਂ ਰਹੀਆਂ ਹੁੰਦੀਆਂ, ਪਰ ਉਹਨਾਂ ਦੇ ਪਿੱਛੇ ਕਿੰਨੇ ਹੀ ਜਿਹੜੇ ਮੁਲਕ ਆ ਉਹਨਾਂ ਦੇ ਬਲੋਕਸ ਬਣ ਜਾਂਦੇ ਆ ਜਿਹੜੇ ਫਿਰ ਕਿਸੇ ਨਾ ਕਿਸੇ ਧਿਰ ਨੂੰ ਸਪੋਰਟ ਕਰਦੇ ਆ। ਤੇ ਇਸੇ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਜਦੋਂ ਪਹਿਲੀ ਤੇ ਦੂਜੀ ਵਿਸ਼ਵ ਜੰਗ ਆ ਜਿਹੜੀ ਉਹ ਲੱਗੀਆਂ ਸੀ, ਤਾਂ ਅਗਲਾ ਵੀ ਜਿਹੜਾ ਸਮਾਂ ਆ ਉਹ ਫਿਰ ਉਸੇ ਤਰ੍ਹਾਂ ਦਾ ਆ। ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਵਰਲਡ ਆਰਡਰ ਸ਼ਿਫਟ ਹੋਣ ਦੀ ਗੱਲ ਹੋ ਰਹੀ ਆ, ਤੇ ਨਵੀਆਂ ਹੱਦਾਂ ਸਰਹੱਦਾਂ ਜਿਹੜੀਆਂ ਨੇ ਉਹ ਲੱਗ ਰਿਹਾ ਕਿ ਤੈਅ ਹੋਣਗੀਆਂ। ਪਰ ਇਹ ਹਮੇਸ਼ਾ ਦੁਨੀਆ ਦਾ ਇਤਿਹਾਸ ਰਿਹਾ ਆ ਕਿ ਉਹ ਤੈਅ ਕਦੇ ਸ਼ਾਂਤੀ ਨਾਲ ਨਹੀਂ ਹੁੰਦੀਆਂ, ਉਹ ਜੰਗ 'ਚ ਹੀ ਹੁੰਦੀਆਂ ਨੇ। ਪਰ ਇਹ ਸਾਰੇ ਦੇ ਵਿੱਚ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਜਿੰਨਾ ਹਿਊਮਨ ਟ੍ਰੈਜੇਡੀ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ, ਜਿੰਨਾ ਹਿਊਮਨ ਲੋਸ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਹੁਣ ਤੱਕ UN ਟੋਟਲੀ ਅਸੀਂ ਦੇਖਿਆ ਕਿ ਫੇਲ ਹੁੰਦਾ ਜਿਹੜਾ ਆ ਇਸ ਮਾਮਲੇ 'ਚ ਨਜ਼ਰ ਆਇਆ ਆ ਪੈਲਸਤੀਨ ਵਾਲੇ ਮਾਮਲੇ ਦੇ ਵਿੱਚ। ਤਾਂ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਸਿੱਖਾਂ ਦੀ ਲਗਾਤਾਰ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਦੇ ਵਿੱਚ ਕਲੀਅਰ ਸਪਸ਼ਟ ਸਟੈਂਡ ਰਿਹਾ ਕਿ ਜਿਹੜਾ ਹਿਊਮਨ ਲੋਸ ਹੋ ਰਿਹਾ, ਜਿਹੜੇ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਸਾਰੀ ਜੰਗ ਦੇ ਵਿੱਚ, ਇਹ ਨਹੀਂ ਹੋਣੀ ਚਾਹੀਦੀ ਆ। ਤੇ ਜਿਹੜਾ ਪੈਲਸਤੀਨ ਦਾ ਰਾਈਟ ਆ ਆਪਣੀ ਸਟੇਟ ਦਾ, ਉਹਦੀ ਸਿੱਖ ਸਪੋਰਟ ਕਰਦੇ ਆ। ਤੇ ਇਹ ਜ਼ਰੂਰ ਜਿਹੜੇ ਵੱਡੇ ਮੁਲਕ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਕੋਈ ਇਸ ਤਰੀਕੇ ਦੀ ਪਹੁੰਚ ਲੈਣ ਕਿ ਜਿਹਦੇ ਨਾਲ ਇਹ ਜਿਹੜਾ ਰੈਜ਼ੋਲੂਸ਼ਨ ਹੋਵੇ ਤੇ ਸੀਜ਼ਫਾਇਰ ਜਿਹੜਾ ਆ ਉਹ ਬਹੁਤ ਜ਼ਰੂਰੀ ਆ ਹੋਣਾ। ਤੇ ਬਾਕੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਹੁੰਦੀ ਆ ਜਾਂ ਕਿਸ ਤਰੀਕੇ ਦੇ ਨਾਲ ਇਜ਼ਰਾਈਲ ਕੀ ਆਪਣਾ ਪੱਖ ਰੱਖਦਾ ਹੈ ਜਾਂ ਸਾਊਥ ਅਫਰੀਕਾ ਕਿਵੇਂ ਕਟਹਿਰੇ ਦੇ ਵਿੱਚ ਖੜਾ ਕਰਦਾ ਇਜ਼ਰਾਈਲ ਨੂੰ, ਇਹ ਜਦੋਂ ਹੀਅਰਿੰਗਸ ਸਟਾਰਟ ਹੋਣਗੀਆਂ ਉਦੋਂ ਇਹ ਦੇਖਣ ਵਾਲੀ ਗੱਲ ਹੋਵੇਗੀ। ਜੀ ਬਿਲਕੁਲ। ਪਰ ਜਾਂਦਿਆਂ ਇਸ ਸੈਗਮੈਂਟ ਦੇ ਵਿੱਚ ਇਹ ਜ਼ਰੂਰੀ ਹੈ ਸਾਡੇ ਲਈ ਦੇਖਣਾ ਸਮਝਣਾ, ਜਿਵੇਂ ਤੁਸੀਂ ਗੱਲ ਕੀਤੀ ਵੀ ਹੈ ਕਿ ਭਾਈ ਇਹਦੇ ਵਿੱਚ ਹਿਊਮੈਨਿਟੀ ਦਾ, ਮਨੁੱਖਤਾ ਦਾ ਬਹੁਤ ਵੱਡਾ ਘਾਣ ਹੋ ਰਿਹਾ। ਮਤਲਬ ਹੁਣ ਅਮਰੀਕਾ ਦਾ ਇਹਦੇ ਵਿੱਚ ਮੈਂ ਸਮਝਦਾ ਸਭ ਤੋਂ ਵੱਡਾ ਫੇਲੀਅਰ ਨਜ਼ਰ ਆਉਂਦਾ। ਹੁਣ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਐਂਟਨੀ ਬਲਿੰਕਨ, ਉਹਨਾਂ ਨੇ ਜਾਣਾ ਆ ਉੱਥੇ ਇਜ਼ਰਾਈਲ। ਉਹ ਬਾਰ-ਬਾਰ ਅਪੀਲ ਵੀ ਅਮਰੀਕਾ ਵੱਲੋਂ ਕੀਤੀ ਜਾ ਰਹੀ ਹੈ ਸੀਜ਼ਫਾਇਰ ਦੀ, ਪਰ ਜਿਸ ਕਿਸਮ ਦੇ ਹੌਸਲੇ ਵਧੇ ਹੋਏ ਨੇ ਇਜ਼ਰਾਈਲ ਦੇ, ਉਹ ਇਸ ਪਾਸੇ ਨੂੰ ਪੈਰ ਧਰਦੇ, ਕੰਨ ਧਰਦੇ ਨਹੀਂ ਨਜ਼ਰ ਆ ਰਹੇ। ਸੋ ਇਹ ਇੱਕ ਬੜੀ ਹੋਰ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ ਕਿ ਜਿਹੜਾ ਕਈ ਕਿਸਮ ਦਾ ਜਿਹੜਾ ਇੰਟਰਨੈਸ਼ਨਲ ਨੋਰਮਸ ਬਣੇ ਹੋਏ ਨੇ ਜਾਂ ਲੋਕਾਂ ਦੀਆਂ ਜਿਹੜੀਆਂ ਰਾਏ ਬਣੀ ਹੋਈ ਹੈ ਇੰਟਰਨੈਸ਼ਨਲ ਕਮਿਊਨਿਟੀ ਦੇ ਬਾਬਤ, ਯੂਨਾਈਟਿਡ ਨੇਸ਼ਨਸ ਦੇ ਬਾਬਤ, ਉਹ ਵੀ ਟੁੱਟ ਰਹੀ ਹੈ ਇਹ ਸਾਰੀ ਸਿਚੁਏਸ਼ਨ ਨੂੰ ਦੇਖਦਿਆਂ ਹੋਇਆਂ। ਤੇ ਗੱਲ ਉੱਥੇ ਕਾ ਕੇ ਮੁੱਕ ਜਾਂਦੀ ਹੈ ਵੀ ਜਿਹਦਾ ਜ਼ੋਰ ਚੱਲਦਾ
ਤੇ ਉਹ ਫਿਰ ਆਪਣੀ ਵੀ ਚਲਾਉਂਦਾ ਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ। ਇਹੀ ਗੱਲ ਜਿਹੜੀ ਇਜ਼ਰਾਈਲ ਹੈ ਉਹ ਪ੍ਰੂਵ ਕਰ ਰਿਹਾ ਤੇ ਜਿਸ ਕਿਸਮ ਦੀ ਨੈਟਵਰਕਿੰਗ ਉਹਦੇ ਬਿਹਾਈਂਡ ਚੱਲ ਰਹੀ ਹੈ, ਅਮਰੀਕਾ ਦੀ ਜਿਹੜੀ ਲੌਬੀ ਹੈ, ਕਿਵੇਂ ਅਸੀਂ ਉਹਨਾਂ ਦੀਆਂ ਜਿਹੜੀਆਂ ਹਥਿਆਰਾਂ ਦੀਆਂ ਡੀਲਸ ਨੇ, ਸੰਧੀਆਂ ਨੇ, ਉਹ ਕਿੰਨਾ ਮੁਲਕਾਂ ਦੇ ਨਾਲ ਕਿੱਥੇ ਜਾ ਕੇ ਜਿਹੜੀਆਂ ਜੁੜਦੀਆਂ ਨੇ, ਉਹ ਦੇਖਿਆ ਫਿਰ ਗੱਲ ਸਮਝ ਆਉਂਦੀ ਹੈ ਵੀ ਜਿਹੜਾ ਇਹ ਸਾਰਾ ਵਰਤਾਰਾ ਵਾਪਰ ਰਿਹਾ ਇਹਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਮਤਲਬ ਯੂਨਾਈਟਿਡ ਨੇਸ਼ਨਸ ਜਿਹੜੀ ਜਨਰਲ ਅਸੈਂਬਲੀ ਹੈ ਉਹਨਾਂ ਵੱਲੋਂ ਮਤਾ ਵੀ ਕੀਤਾ ਜਾਂਦਾ ਹੈ, ਉਹਨਾਂ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਇਸ ਵਕਤ ਹੈੱਡ ਹੈਗੇ ਆ ਐਂਟੋਨੀਓ ਗੁਟਰੇਜ਼, ਉਹਨਾਂ ਵੱਲੋਂ ਅਪੀਲਾਂ ਵੀ ਕੀਤੀਆਂ ਜਾਂਦੀਆਂ ਨੇ, ਮਤਲਬ ਆਰਟੀਕਲ 19 ਵੀ ਇਨਵੋਕ ਕੀਤਾ ਜਾਂਦਾ, ਪਰ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਐਂਡ ਦੇ ਵਿੱਚ ਜਾ ਕੇ ਜਿਹੜਾ ਅਮਰੀਕਾ ਉਹਦੀ ਜ਼ਿੰਮੇਵਾਰੀ ਵੀ ਬਣਦੀ ਹੈ ਇਸ ਵਕਤ, ਤੇ ਉਹ ਮੈਂ ਸਮਝਦਾ ਵੀ ਜ਼ਿੰਮੇਵਾਰੀ ਇੱਕ ਫੇਲੀਅਰ ਦੇ ਤੌਰ ਦੇ ਉੱਤੇ ਜਿਹੜੀ ਹੈ ਤਬਦੀਲ ਹੋ ਚੁੱਕੀ ਹੈ ਕਿ ਅਮਰੀਕਾ ਵੱਲੋਂ ਵੀਟੋ ਕਰ ਦਿੱਤਾ ਜਾਂਦਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਜਾ ਕੇ ਜਿਹੜਾ ਕੋਈ ਸੀਜ਼ ਫਾਇਰ ਦਾ ਜਾਂ ਕੋਈ ਇਸ ਕਿਸਮ ਦੀ ਜਿਹੜਾ ਮੂਵ ਹੁੰਦਾ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ, ਦੁਬਾਰਾ ਗੱਲਬਾਤ ਇੱਥੋਂ ਸ਼ੁਰੂ ਕਰਾਂਗੇ ਅੱਗੇ।